ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜਿਹਨੇ ਇੰਦਰਾ ਗਾਂਧੀ ਤੋਂ ਦੇ ਸਹੁਰੇ ਜਾਣ ਤੋਂ ਬਾਅਦ ਜਿਹੜੀ ਸਿੱਖ ਨਸਲਕੁਸ਼ੀ ਜਿਨ੍ਹਾਂ ਨੇ ਕੀਤੀ, ਉਸ ਦੇ ਉੱਤੇ ਜਿਹੜੀ ਇਨਵੈਸਟੀਗੇਟਿਵ ਟੀਮ ਸੀ ਮਿਸ਼ਰਾ ਕਮਿਸ਼ਨ, ਮਿਸ਼ਰੇ ਨੂੰ ਕਿਵੇਂ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ। ਆਨੰਦ ਜਿਹੜਾ ਇੱਕ ਹੋਰ ਕਮੇਟੀ ਸੀ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਕੀਤੀ ਸੀ ਉਹਨਾਂ ਨੂੰ ਰਾਜੀਵ ਗਾਂਧੀ ਨੇ ਵਜ਼ੀਰ ਬਣਾਇਆ। ਸੋ ਇਹ ਪੈਟਰਨ ਚੱਲਿਆ ਆ ਰਿਹਾ। ਹੁਣ ਉਹਨਾਂ ਨੂੰ ਮਾਫ ਕਰਨ ਵਾਲਾ ਜਿਹੜਾ ਉਹ ਬਾਬਰੀ ਮਸਜਿਦ ਸ਼ਹੀਦ ਕਰਨ ਵਾਲਾ ਉਹਨੂੰ ਜਿਹੜਾ ਉਹ ਅਟਾਰਨੀ ਜਨਰਲ ਲਾ ਦਿੱਤਾ ਯੂਪੀ ਦੇ ਨੇ। ਹੁਣ ਇਹ ਸਿੱਟ ਦੇ ਨਾਲ ਜਾਂ ਵਿਜੇ ਕੁੰਵਰ ਸਿੰਘ ਦੇ ਨਾਲ ਕੀ ਹੋਇਆ, ਅੱਜ ਸਾਰਾ ਮੀਡੀਆ ਪਿਛਲੇ 2 ਦਿਨ ਤੋਂ ਇਸ ਦਾ ਕਰ ਰਿਹਾ ਕਿ ਇਸ ਦੇ ਉੱਤੇ, ਕਿਉਂਕਿ ਕਿਵੇਂ ਏਜੰਸੀਆਂ ਵਰਕਆਊਟ ਕਰਦੀਆਂ ਨੇ ਕਿ ਕਿਸੇ ਚੀਜ਼ ਨੂੰ ਨੈਗੇਟ ਕਰਾਣਾ ਹੈ। ਕਿਉਂਕਿ ਉਹਨਾਂ ਨੇ ਇਹ ਕੀਤਾ ਕਿ ਇਸ ਰਿਪੋਰਟ ਦੇ ਖਿਲਾਫ ਗੁਰਦੀਪ ਸਿੰਘ ਪੁਲਸੀਆ ਔਰ 2-3 ਹੋਰ ਉਹਨਾਂ ਤੋਂ ਇਹ ਪਟੀਸ਼ਨ ਕਰਵਾਈ ਹਾਈ ਕੋਰਟ 'ਚ ਕਿ ਜੀ ਜਿਹੜੀ ਜਦੋਂ ਇਹ 14 ਅਕਤੂਬਰ 2015 'ਚ ਇਹ ਹੁੰਦਾ ਹੈ ਬਹਿਬਲ ਕਲਾਂ ਗੋਲੀकांड ਔਰ ਕੋਟਕਪੂਰਾ, ਉਦੋਂ ਜਿਹੜੀ FIR ਸੀ ਉਹਦੇ ਤੇ ਬੇਸਡ ਫੈਸਲਾ ਹੋਣਾ ਚਾਹੀਦਾ। ਇਹ ਜਿਹਦੇ ਥੱਲੇ ਸਿੱਟ ਬਣਾਈ ਹੈ ਸਪੈਸ਼ਲ ਇਨਵੈਸਟੀਗੇਟਿਵ ਟੀਮ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਇਹ ਤਾਂ ਅਗਸਤ 2018 'ਚ FIR ਲਿਖੀ ਗਈ ਔਰ ਇਹ ਅਨਕਨਸਟੀਟਿਊਸ਼ਨਲ ਹੈ। ਔਰ ਹਾਈ ਕੋਰਟ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਜਾ ਕੇ ਇਸ ਵੇਲੇ ਹਿੰਦੂਤਵੀ ਮਾਫੀਆ ਇਹ ਜੱਜਾਂ ਦਾ ਹੈ। ਹਾਈ ਕੋਰਟ ਨੇ ਨਾ ਸਿਰਫ ਉਹ ਸਾਰੀ ਰਿਪੋਰਟ ਨੂੰ ਥਰੂ ਆਊਟ ਕੀਤਾ, ਉਹਨਾਂ ਨੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਜੇ ਨਵੀਂ SIT ਬਣਾਓ, ਨਵੀਂ ਔਰ ਉਸ ਨਵੀਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣਾ ਚਾਹੀਦਾ। ਹੁਣ ਪਹਿਲਾਂ ਹੀ 5 ਸਾਲ ਦੇ ਵਿੱਚ 6 ਸਾਲ 2015 ਤੋਂ ਬਾਅਦ ਕਿੰਨੀ ਐਵੀਡੈਂਸ ਉਡਾ ਦਿੱਤੀ ਗਈ ਹੈ। ਇੱਕ ਮਿਹਨਤ ਨਾਲ ਕੀਤੀ ਰਿਪੋਰਟ ਜਿਹੜੀ ਅਨਬਾਇਸਡ ਹੈ, ਕਿਉਂਕਿ ਮੋਸਟ ਇਮਾਨਦਾਰ ਬੰਦਾ ਹੈ। ਅੰਮ੍ਰਿਤਸਰ ਦਾ ਜਦੋਂ SP SSP ਆ ਕੇ ਲੱਗਾ, ਸਭ ਤੋਂ ਵੱਡਾ ਸਕੈਂਡਲ ਜਿਹੜਾ ਸੀ ਕਿਡਨੀ ਸਕੈਮ, ਕਿ ਕਿਵੇਂ ਡਾਕਟਰਾਂ ਦਾ ਹਸਪਤਾਲਾਂ ਦਾ ਇੱਕ ਮਾਫੀਆ ਉਹ ਕਿਡਨੀਜ਼ ਕੱਢਦੇ ਨੇ, ਕਿਵੇਂ ਵੇਚਦੇ ਨੇ। ਇਹਨੇ ਸਭ ਤੋਂ ਪਹਿਲਾਂ ਬੜੇ ਜਿਹੜੇ ਲਿਆ ਕੇ ਸੀ ਉਹ ਕਟਹਿਰੇ 'ਚ ਖੜੇ ਕਰ ਦਿੱਤੇ ਸੀ ਔਰ ਬਹੁਤ ਸਾਰੇ ਡਰੱਗਸ ਦੇ ਮਾਮਲੇ 'ਚ। ਔਰ ਦੂਜਾ ਇੱਕ ਇਮਾਨਦਾਰ ਬੰਦਾ ਔਰ ਉਹਨੂੰ ਜਦੋਂ ਇਹ ਹਿਊਮਿਲੇਟ ਕੀਤਾ ਗਿਆ, ਉਹਦੀ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਹੋਈ, ਸਿੱਖ ਕੌਮ ਦੀ ਹਿਊਮਿਲੇਸ਼ਨ ਤਾਂ ਹੈ ਹੀ ਹੈ, ਪਰ ਇਸ ਬੰਦੇ ਦੀ ਤੁਸੀਂ ਇਮਾਨਦਾਰੀ ਦੇਖੋ ਕਿ ਉਹ ਇਸ ਹੱਦ ਤੱਕ ਹਰਟ ਹੋਇਆ ਹੈ ਕਿ ਭਾਈ ਮੈਂ ਇਸ ਸਿਸਟਮ ਲਈ ਕੰਮ ਕਰ ਰਿਹਾ ਕਿ ਉਹਨੇ ਆਪਣਾ ਰਿਜ਼ਾਈਨ ਕਰ ਦਿੱਤਾ IPS ਤੋਂ। ਉਹਨੇ ਕਿਹਾ ਮੈਂ ਨੌਕਰੀ ਨਹੀਂ ਕਰਨੀ। ਔਰ ਜਿਹੜਾ ਉਸ ਨੇ ਇਸ ਸਾਰੇ ਦੇ ਉੱਤੇ ਆਪਣਾ ਟਵੀਟ ਕੀਤਾ, ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਔਰ ਦਰਸ਼ਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਿਕਚਰ ਵੀ ਦੇਖ ਰਹੇ ਨੇ ਕਿ ਕਿਵੇਂ ਉਸ ਸਿਸਟਮ ਦੇ ਵਿੱਚ ਜੇ ਕੋਈ ਇਮਾਨਦਾਰ ਹਿੰਦੂ ਵੀ ਹੈ। ਔਰ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੁਝ ਦੇਰ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਸੀ, ਉਹਨੇ ਕਿਹਾ ਸੀ ਜੀ ਮੇਰਾ ਜਨਮ ਪਟਨਾ ਸਾਹਿਬ ਹੋਇਆ, ਮੈਂ ਬੇਸ਼ੱਕ ਸਿੱਖ ਨਹੀਂ ਹੈ ਪਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪ੍ਰੇਰਨਾ ਲੈਂਦਾ, ਜਿਨ੍ਹਾਂ ਨੇ ਸੱਚ ਹੱਕ ਇਨਸਾਫ ਦੇ ਲਈ ਆਪਣਾ ਸਰਬੰਸ ਕੁਰਬਾਨ ਕੀਤਾ ਹੋਇਆ ਔਰ ਮੈਂ ਸੱਚ ਤੋਂ ਪਿੱਛੇ ਨਹੀਂ ਹਟਾਂਗਾ। ਔਰ ਇਸ 'ਚ ਵੀ ਜਿਹੜਾ ਉਹਨਾਂ ਨੇ ਰਿਜ਼ਾਈਨ ਕਰਕੇ ਜਿਹੜਾ ਮੈਸੇਜ ਦਿੱਤਾ ਹੈ, ਪਹਿਲਾਂ ਤਾਂ ਉਹਨਾਂ ਨੇ ਕਰਤਾਰ ਸਿੰਘ ਸਰਾਭੇ ਦੀਆਂ ਇਹ ਲਾਈਨਾਂ ਇਸ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ, ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਔਰ ਫਿਰ ਉਹਨਾਂ ਨੇ ਅੰਗਰੇਜ਼ੀ 'ਚ ਕਿਹਾ I did my part, no regret, ਕਿ ਮੈਂ ਆਪਣਾ ਫਰਜ਼ ਅਦਾ ਕੀਤਾ, ਮੈਨੂੰ ਕੋਈ ਪਛਤਾਵਾ ਨਹੀਂ ਹੈ। I request everybody not to glamorize or politicize the issue, ਮੈਂ ਹਰ ਇੱਕ ਨੂੰ ਬੇਨਤੀ ਕਰਦਾ ਹਾਂ, ਗੁਜ਼ਾਰਿਸ਼ ਕਰਦਾ ਕਿ ਇਸ ਇਸ਼ੂ ਦਾ ਸਿਆਸੀਕਰਨ ਨਾ ਕੀਤਾ ਜਾਏ ਤੇ ਨਾ ਹੀ ਮੈਨੂੰ ਹੀਰੋ ਬਣਾਇਆ ਜਾਏ, ਗਲੈਮਰਾਈਜ਼ ਦਾ ਇਹ ਹੈ। ਫਿਰ ਉਹਨਾਂ ਨੇ ਕਿਹਾ each and every sentence of my report and charge sheet is an evidence in itself, ਕਿ ਜੋ ਕੁਛ ਮੈਂ ਆਪਣੀ ਰਿਪੋਰਟ ਦੇ ਵਿੱਚ ਕਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਐਵੀਡੈਂਸ ਹੈ, ਸਬੂਤ ਹੈ, ਪ੍ਰੂਫ ਹੈ। ਇਟ ਕੈਨ ਨਾਟ ਬੀ ਨੈਗੇਟਡ ਇਨ ਐਨੀ ਮੈਨਰ, ਕੋਈ ਵੀ ਇਸ ਨੂੰ ਨਾ ਪੱਖੀ ਨਹੀਂ ਬਣਾ ਸਕਦਾ ਕਿਉਂਕਿ ਉਹਨੇ ਬਿਲਕੁਲ ਇਮਾਨਦਾਰੀ ਨਾਲ ਇਨਵੈਸਟੀਗੇਟ ਕੀਤਾ। ਗਿਲਟੀ ਮਾਈਂਡ ਕੈਨ ਨਾਟ ਡੇਅਰ ਟੂ ਫੇਸ ਦਾ ਮਿਰਰ ਆਫ ਟਰੂਥ, ਕਿ ਜਿਹੜਾ ਗੁਨਾਹਗਾਰ ਜ਼ਹਿਨੀਅਤ ਵਾਲਾ ਹੁੰਦਾ ਉਹ ਸੱਚ ਦੇ ਸ਼ੀਸ਼ੇ ਦੇ ਸਾਹਮਣੇ ਖਲੋ ਨਹੀਂ ਸਕਦਾ। ਆਈ ਹੈਵ ਫਾਈਲਡ ਦਾ ਅਪੀਲ in the court of Shri Guru Gobind Singh Ji, Shri Guru Gobind Singh Sahib Ji for final verdict, ਕਿ ਇਹਨਾਂ ਦੇ ਕੋਰਟ ਨੇ ਕੀ ਕਿਹਾ ਮੈਨੂੰ ਨਹੀਂ ਪਤਾ,
ਪਰ ਮੈਂ ਆਪਣੀ ਅਪੀਲ ਜਿਹੜਾ ਸੁਪੀਰੀਅਰ ਕੋਰਟ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਸ ਦੇ ਵਿੱਚ ਫਾਈਲ ਕਰ ਦਿੱਤੀ ਹੈ। ਦਾ ਮੋਸਟ ਸੁਪੀਰੀਅਰ ਕੋਰਟ ਐਜ਼ ਪਰ ਮਾਈ ਵਿਜ਼ਡਮ ਐਂਡ ਨੌਲੇਜ ਆਫ ਲਾਅ, ਜਿੰਨੀ ਕਿ ਮੈਨੂੰ ਕਾਨੂੰਨ ਦੀ ਸਮਝ ਹੈ ਜਾਂ ਜਿੰਨੀ ਮੇਰੇ 'ਚ ਸਿਆਣਪ ਹੈ, ਉਹਦੇ 'ਚ ਜਦੋਂ ਇਹ ਦੁਨਿਆਵੀ ਅਦਾਲਤਾਂ ਜਿਹੜਾ ਸੱਚ ਦੇ ਸ਼ੀਸ਼ੇ ਨੂੰ ਨਾ ਦੇਖ ਸਕਣ ਤੇ ਫਿਰ ਅਪੀਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਰਟ 'ਚ ਹੁੰਦੀ ਹੈ ਔਰ ਮੈਂ ਉਹ ਫਾਈਲ ਕਰ ਦਿੱਤੀ ਹੈ। I'll continue to serve the society in best possible manner, however not in the IPS, ਕਿ ਮੈਂ ਆਪਣੇ ਸਮਾਜ ਦੀ ਸੇਵਾ ਜੋ ਵੀ ਚੰਗੇ ਢੰਗ ਨਾਲ ਕਰ ਸਕਦਾ ਕਰਦਾ ਰਹਾਂਗਾ, ਪਰ IPS ਰਹਿ ਕੇ ਨਹੀਂ। ਔਰ ਉਹਨੇ ਆਪਣੀ ਨੌਕਰੀ ਨੂੰ ਜਿਹੜਾ ਠੁੱਡ ਮਾਰਿਆ। ਇਹ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਈਮਾਨ ਕੀ ਹੁੰਦਾ ਹੈ, ਇਸ ਕਿਸਮ ਦੇ ਨੇ